देखा है तुमको सनम। वाह। इत्थे सौ दे काले करारां दे दिल मेरा बेकाबू जादूगरा मेरी टोर कबूतरी वर्गी है दिल करे गुट हो रंग इश्क दा सजना चढ़ा के ओ मैनू बदो बदी प्यार सखा के मोहब्बत सजना सत पन्ने वाली मैं जिंद तेरे नाला। बिस्मिल्लाहिर्रहमानिर्रहीम। अस्सलाम वालेकुम नाजरीन, ਤੁਸੀਂ ਵੇਖ ਰਹੇ ਹੋ ਰਹਿਮਾਨੀ ਨਿਊਜ਼ ਤੇ ਮੈਂ ਤੁਹਾਡਾ ਹੋਸਟ ਅਸਗਰ ਪਹਿਲਵਾਨ ਰਹਿਮਾਨੀ। ਮੈਂ ਜਦੋਂ ਹੋਸ਼ ਸੰਭਾਲੀ ਤੇ VCR ਦਾ ਦੌਰ ਸੀ ਸਨ 1982-83 ਦੇ ਵਿੱਚ ਤੇ ਇੱਕ ਫਿਲਮ ਮੈਂ ਨਾਲ ਦੇ ਪਿੰਡ ਜਾ ਕੇ ਵੇਖੀ ਜਬਰੂ। ਉਹਦੇ ਵਿੱਚ ਗਾਣਾ ਸੁਣਿਆ ਉੱਡ ਜਾਣੀ ਹੈ ਹਵਾਏ ਮੇਰੀ ਚੁੰਨੀ ਨਾ ਉਡਾ। ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਸਾਡੇ ਪਿੰਡ ਕਿਸੇ ਦੀ ਸ਼ਾਦੀ ਸੀ ਤੇ ਬਲੈਕ ਐਂਡ ਵਾਈਟ ਨੌਕਰ ਵਹੁਟੀ ਦਾ ਫਿਲਮ ਵੇਖੀ। ਉਹਦੇ ਵਿੱਚ ਇਹਨਾਂ ਦੇ 2-3-4 ਗਾਣੇ ਸੁਣੇ। ਫਿਰ ਅੱਖ ਲੜੀ ਬਦੋ ਬਦੀ ਵਿੱਚ ਛੱਡ ਮੇਰੀ ਬੀਣੀ ਨਾ ਮਰੋੜ, ਇਹ ਸਭ VCR ਤੇ ਫਿਲਮਾਂ ਵੇਖੀਆਂ। ਕਿਉਂਕਿ ਉਸ ਵਕਤ ਸਾਡੇ ਪਿੰਡ ਦੇ ਵਿੱਚ ਲੰਬੜਦਾਰਾਂ ਦੇ ਡੇਰੇ 'ਚ VCR ਲੱਗਦਾ ਸੀ। ਅਸੀਂ ਛੋਟੇ ਬੱਚੇ ਹੁੰਦੇ ਤਾਂ ਸਾਨੂੰ ਅੱਗੇ ਜ਼ਮੀਨ ਦੇ ਉੱਤੇ ਘੱਟੇ ਉੱਤੇ ਬਹਾ ਦਿੰਦੇ ਹਨ ਤੇ ਉਹ ਘੱਟੇ ਦੇ ਉੱਤੇ ਬਹਿ ਕੇ ਜ਼ਮੀਨ ਦੇ ਉੱਤੇ ਬਹਿ ਕੇ ਇਹਨਾਂ ਦੀਆਂ ਫਿਲਮਾਂ ਵੇਖੀਆਂ। ਤੇ ਮੈਨੂੰ ਸੀ ਪਤਾ ਕਿ ਜਦੋਂ ਮੈਂ ਵੱਡਾ ਹੋਵਾਂਗਾ ਤੇ ਮੈਂ ਇਹਨਾਂ ਦਾ ਇੰਟਰਵਿਊ ਕਰਾਂਗਾ ਕਿ ਉਹ ਸਫ਼ਰ ਜਿਹੜਾ ਘੱਟੇ ਵਾਲਾ। ਤੇ ਅੱਜ ਇਹਨਾਂ ਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ। ਮੈਡਮ अस्सलाम वालेकुम। वालेकुम अस्सलाम रहमतुल्लाह। ਕੀ ਹਾਲ ਜੇ? ਠੀਕ ਹੋ? अल्हम्दुलिल्लाह। ਮੈਡਮ ਹੋਰਾਂ ਦਾ ਅਗਰ ਕੈਰੀਅਰ ਦੀ ਗੱਲ ਕਰੀਏ ਤੇ ਸਭ ਲੋਕਾਂ ਨੂੰ ਪਤਾ ਕਿ ਇਹਨਾਂ ਨੇ ਪਹਿਲੇ ਦੂਸਰੀ ਫਿਲਮ ਤੋਂ ਹੀ ਆਪਣੇ ਆਪ ਨੂੰ ਪੀਕ ਤੇ ਲੈ ਗਏ। ਇੱਜ਼ਤ ਜ਼ਿਲਤ ਮੌਤ ਹਯਾਤੀ ਰੱਬ ਸੋਹਣੇ ਦੇ ਹੱਥੇ। ਬੇਸ਼ੁਮਾਰ ਜਿਹੜੀਆਂ ਅਦਾਕਾਰਾ ਜਾਂ ਅਦਾਕਾਰ ਬੰਦੇ ਫੀਮੇਲ ਮੇਲ ਤੁਸੀਂ ਵੇਖੋਗੇ ਤੇ ਉਹਨਾਂ ਦੀਆਂ 5-5 4-4 ਫਿਲਮਾਂ ਫਲਾਪ ਹੋਈਆਂ, ਲੇਕਿਨ ਇਹ ਐਸੀ ਹੀਰੋਇਨ ਆਏ ਕਿ ਇਹਨਾਂ ਨੇ ਪਹਿਲੀ ਫਿਲਮ ਹੀ ਸੁਪਰ ਡੁਪਰ ਜਿਹੜੀ ਦੇ ਦਿੱਤੀ, ਦੂਸਰੀ ਵੀ ਤੀਸਰੀ ਵੀ, ਫਿਰ ਇਹਨਾਂ ਨੇ ਮੁੜ ਕੇ ਨਹੀਂ ਵੇਖਿਆ। ਤੇ ਮੈਂ ਇਹਨਾਂ ਦੀਆਂ ਬੇਸ਼ੁਮਾਰ ਐਸੀਆਂ ਫਿਲਮਾਂ ਜਿਹੜੀਆਂ ਨੇ ਵੇਖੀਆਂ। ਮੇਰਾ ਖਿਆਲ ਬਹੁਤ ਜ਼ਿਆਦਾ ਮੈਨੂੰ ਤਾਰਫ ਕਰਾਉਣ ਦੀ ਜ਼ਰੂਰਤ ਨਹੀਂ। ਮੁਮਤਾਜ਼ ਬੇਗਮ ਦਾ ਇੱਕ ਪਾਕਿਸਤਾਨ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਂ ਹੈ, ਬਹੁਤ ਵੱਡਾ ਇਹ ਇਹਨਾਂ ਦਾ ਸਮਝ ਲਓ ਕਿ ਟੌਪ ਦੇ ਜਿਹੜੇ ਸਾਡੀਆਂ ਅਦਾਕਾਰਾਂ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਸ਼ੁਮਾਰ ਹੈ। ਮੈਂ ਤਾਂ ਗੱਲਾਂ ਕਰਾਂਗਾ ਤੇ ਬੜੀਆਂ ਜਿਹੀਆਂ ਸਾਰਾ ਦਿਨ, ਕਿਉਂਕਿ ਮੈਂ ਖਾਲਦ ਬਾਸ ਡਾਰ ਸਾਹਿਬ ਨੂੰ ਫਾਲੋ ਕੀਤਾ ਤੇ ਮੇਰੀਆਂ ਗੱਲਾਂ ਤੇ ਮੁੱਕ ਨਹੀਂ ਸਕਦੀਆਂ। ਨਾਸਰ ਅਦੀਬ ਸਾਹਿਬ ਦਾ ਉਹ ਕਹਿ ਰਹੇ ਸਨ ਕਿ ਮੈਡਮ ਮੁਮਤਾਜ਼ ਜਿਹੜੇ ਨੇ ਇਹਨਾਂ ਦੀ ਡੇਟ ਆਫ ਬਰਥ ਜਿਹੜੀ ਹੈ ਕਿ 1947 ਦੀ ਹੈ। गलत दसी उन्होंने, शायद उन्होंने पता नहीं होएगा। मैं 1902 च पैदा हुई सा। अच्छा। और बल्कि मैं नासिर अदीब साहब ने भी कहना चाहती है कि तुसी ज़रा अपनी मैमरी ठीक कर लो। मैं 1947 च नहीं, मैं 1902 च पैदा हुई सा ते अल्हम्दुलिल्लाह मैंने तक जिंदा। नाज़रीन ਇਹ ਉਹੀ ਗੱਲ ਹੈ ਕਿ ਮਰਦ ਕੋਲੋਂ ਤਨਖਾਹ ਨਾ ਪੁੱਛੋ ਤੇ ਔਰਤ ਕੋਲੋਂ ਜਿਹੜੀ ਉਹਦੀ ਉਮਰ ਨਾ नहीं ਪੁੱਛੋ। ऐसी भी कोई गल नहीं। ऐसी हुण साडी वो उम्र तो नहीं ना कि मैं हुण तुहानूं कहां कि जी मैं 2000 च पैदा हुई सा या मैं 2012 च। नहीं नहीं, ਇਹ ਗੱਲ ਨਹੀਂ। लेकिन गुजारिश है कि जिन्नी है कि ਤੁਹਾਡੀ ਨੌਲੇਜ ਵਿੱਚ ਤੁਸੀਂ ਇਹਨਾਂ ਨੌਲੇਜ ਇਕੱਠਾ ਨਹੀਂ ਕਰਦੇ। ਲੇਕਿਨ ਮੈਨੂੰ ਤੇ ਮੈਂ ਨਹੀਂ ਚਾਹਦਾ ਹੈ ਨਾ ਤੁਸੀਂ ਉਹ ਇੰਟਰਵਿਊ ਦੇ ਦਿਓ। ਦੇਖੋ ਜੀ, ਮੈਂ ਅਗਰ ਤੁਹਾਡਾ ਇੰਟਰਵਿਊ ਲੈਣ ਆਇਆ ਤੇ ਮੈਂ ਤੁਹਾਡੇ ਬਾਰੇ ਬਹੁਤ ਕੁਝ ਵੇਖ ਕੇ ਸੋਸ਼ਲ ਮੀਡੀਆ ਤੋਂ ਵੇਖ ਕੇ ਆਇਆ ਹਾਂ ਨਾ। ਤੁਹਾਡਾ ਪਸੰਦੀਦਾ ਹੀਰੋ? ਨਦੀਮ। ਵਾਹ, ਕੀ ਬਾਤ ਹੈ। ਤੇ ਪੰਜਾਬੀ ਫਿਲਮਾਂ ਦਾ ਹੀਰੋ ਕਿਹੜਾ? ਖਾਲਿਦ ਅਬਾਸ। ਉਹ ਹੀਰੋ ਸਨ ਮੇਰੇ ਲਈ ਤਾਂ ਹੀਰੋ ਹੀ ਨੇ ਨਾ। ਮੈਂ ਤਾਂ ਉਹਨਾਂ ਨੂੰ ਹਮੇਸ਼ਾ ਹੀਰੋ ਦੀ ਨਜ਼ਰ ਨਾਲ ਹੀ ਦੇਖਿਆ, ਲੇਕਿਨ ਅਸੀਂ ਇੰਨਾ ਕੰਮ ਨਹੀਂ ਕੀਤਾ। ਲੇਕਿਨ ਮੈਂ ਬੜੀ ਇੰਸਪਾਇਰ ਹਾਂ ਖਾਲਿਦ ਅਬਾਸ ਡਾਰ ਸਾਹਿਬ। ਮੈਡਮ ਇਹ ਗੱਲ ਮੈਂ ਵੀ ਕਰਾਂਗਾ ਕਿ ਖਾਲਿਦ ਅਬਾਸ ਡਾਰ ਜਿਹੜੇ ਨੇ ਸਾਡੇ ਮੈਂ ਆਪਣੀ ਲਾਈਫ ਦੇ ਵਿੱਚ ਇਹਨਾਂ ਜਿਹਾ ਐਜ਼ ਏ ਅਦਾਕਾਰ ਤੇ ਸਾਰੇ ਹੋਣਗੇ, ਹੋਰ ਵੀ ਬੜੇ ਹੋਣਗੇ, ਲੇਕਿਨ ਐਜ਼ ਏ ਇਨਸਾਨ ਮੈਂ ਨਹੀਂ ਆਪਣੀ ਜ਼ਿੰਦਗੀ ਤੁਸੀਂ ਦੇਖੋਗੇ ਵੀ ਨਹੀਂ, ਐਸਾ ਕੋਈ ਹੈ ਹੀ ਨਹੀਂ। ਕਿਉਂ ਮੈਂ ਉਹਨਾਂ ਦਾ ਕੁਝ ਨਹੀਂ ਲੱਗਦਾ, ਲੇਕਿਨ ਮੈਂ ਉਹਨਾਂ ਦਾ ਇੱਕ ਛੋਟਾ ਜਿਹਾ ਫਾਲੋਅਰ ਹਾਂ। ਤੇ ਯਕੀਨ ਕਰੋ ਕਿ ਮੈਨੂੰ ਇੰਨਾ ਮਾਣ ਦਿੰਦੇ ਨੇ, ਇੰਨਾ ਪਿਆਰ ਕਰਦੇ ਨੇ, ਮੈਂ ਸੋਚ ਨਹੀਂ ਸਕਦਾ। ਹਮੇਸ਼ਾ ਮੈਨੂੰ ਫੋਨ ਕਰਕੇ ਕਹਿਣਾ, ਮੈਂ 2 ਦਿਨ ਫੋਨ ਨਹੀਂ ਨਾ ਕਰਨਾ ਤੇ ਉਹਨਾਂ ਫੋਨ ਕਰਨਾ, ਹਾਂ ਵੀ ਜ਼ੋਰਾਵਰਾ। ਸਾਰੀ ਦੁਨੀਆ ਮੈਨੂੰ ਆਉਂਦੀ ਅਸਗਰ ਪਹਿਲਵਾਨ ਕੀ ਹਾਲ ਹੈ, ਮੈਨੂੰ ਉਹਨਾਂ ਕਹਿਣਾ ਹਾਂ ਵੀ ਜ਼ੋਰਾਵਰਾ ਕੀ ਹਾਲ ਹੈ। नहीं, मैंने कोई दुख है, मैंने कोई तकलीफ है, सब तो पहले मेरे नाल। ਔਰ ਫਿਰ ਯਾਰਾਂ ਦੇ ਯਾਰ ਨੇ ਇਹਨਾਂ ਦਾ। ਕੋਈ ਬੰਦਾ ਐਸਾ ਫਿਲਮ ਇੰਡਸਟਰੀ 'ਚ ਨਹੀਂ ਜਾਂ ਆਮ ਜ਼ਿੰਦਗੀ 'ਚ ਐਸਾ ਨਹੀਂ ਜਿਹੜਾ ਇਹਨਾਂ ਦੇ जिन्ना कम भी किया मर्जी नाल कीता। ਮਰਜ਼ੀ ਨਾਲ, ਕੋਈ ਕਿਸੇ ਦੀ ਪਾਬੰਦੀ ਨਹੀਂ ਕੀ। नो किसी ने कहण ते नहीं कीता जी। किसी ने कहता है ना कि डॉक्टर साहब मेरी 4 फिल्में, उन्होंने कहा जी ठीक है हो गई हैं, बस हो गई हैं, उन्होंने वाह। करनी है ना, करना उन्होंने अपनी मर्जी नाल। ਅੱਜ ਤੱਕ ਤੁਸੀਂ ਕਿਸ ਫਿਲਮ ਦਾ ਸਭ ਤੋਂ ਜ਼ਿਆਦਾ ਮੁਆਵਜ਼ਾ ਲਿਆ ਹੈ? मैं काफ़ी फिल्मों का मुआवजा लेता है। ਸਭ ਤੋਂ ਜ਼ਿਆਦਾ? एक इंतज़ार च लेता सी, और दूसरी वो भी एक बड़ी अच्छी स्टोरी है, अंबर। अंबर।
ਅੱਛਾ ਜੀ, ਅੰਬਰ ਬਹੁਤ ਅੱਛੀ ਫਿਲਮ ਹੈ ਜੀ, ਬੜੀ ਯਾਦਗਾਰ ਫਿਲਮ ਹੈ। ਤੇ ਦੱਸੋਗੇ ਕਿ ਕਿੰਨਾ ਮੁਆਵਜ਼ਾ ਲਿਆ ਸੀ? ਮੇਰੇ ਖਿਆਲ ਹੈ ਹੁਣ ਤੇ ਉਹ ਹਜ਼ਾਰਾਂ 'ਚ ਹੀ ਲੱਗਣਗੇ, ਬਿਹਤਰ ਉਹ ਪੁੱਛੋ ਹੀ ਨਾ। ਅੱਜ ਤੱਕ ਤੁਹਾਨੂੰ ਆਪਣੇ ਕੈਰੀਅਰ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਰੋਲ ਲੱਗਾ ਉਹ ਕਿਹੜਾ ਹੈ, ਜਿਹੜਾ ਤੁਹਾਨੂੰ ਮੈਂ ਪਸੰਦ ਹੈ ਕਿ ਇਹ ਰੋਲ ਜਿਹੜਾ ਮੈਨੂੰ ਨਾ ਮੇਰੇ ਸੋਚ ਦੇ ਮੁਤਾਬਕ ਹੈ ਬਹੁਤ ਚੰਗਾ ਰੋਲ? ਇੰਤਜ਼ਾਰ ਦਾ ਕਿਹੜਾ ਰੋਲ? ਨੈਗੇਟਿਵ ਰੋਲ ਸੀ ਨਾ। ਇੰਤਜ਼ਾਰ ਵਿੱਚ ਇੱਕ ਨੈਗੇਟਿਵ ਰੋਲ ਸੀ, ਕਿਉਂਕਿ ਨੈਗੇਟਿਵ ਰੋਲ ਹਰ ਕੋਈ ਨਹੀਂ ਕਰ ਸਕਦਾ। ਹਾਂ ਬਹੁਤ ਬਿਲਕੁਲ। ਮੁਸ਼ਕਿਲ ਹੁੰਦਾ। ਪੋਜ਼ਿਟਿਵ ਤਾਂ ਤੁਸੀਂ ਬੜੇ ਆਰਾਮ ਨਾਲ ਕਰ ਲੈਂਦੇ ਹੋ। ਅਗਰ ਤੁਹਾਨੂੰ ਹੁਣ ਕੋਈ ਉਸ ਲੈਵਲ ਦਾ ਰੋਲ ਮਿਲੇ ਤਾਂ ਤੁਸੀਂ ਕਰੋਗੇ? ਨਹੀਂ, ਹੁਣ ਤੇ ਮੈਨੂੰ ਸ਼ੌਕ ਹੀ ਨਹੀਂ ਹੈਗਾ। ਹਜ਼ਾਰ ਤੁਸੀਂ ਇੰਨਾ ਕੰਮ ਕਰ ਲਿਆ, ਇੰਨਾ ਕੁਝ ਤੁਸੀਂ ਵੇਖ ਲਿਆ, ਤੁਹਾਡੀ ਆਪਣੀ ਜ਼ਾਤੀ ਤੁਹਾਡੀ ਜਿਹੜੀ ਫਿਲਮ ਜਿਹੜੀ ਤੁਸੀਂ ਉਸ ਫਿਲਮ 'ਚ ਕੰਮ ਨਹੀਂ ਕੀਤਾ, ਉਹ ਤੁਹਾਡੀ ਪਸੰਦ ਦੀ ਕਿਹੜੀ ਫਿਲਮ ਹੈ? ਨਾਇਲਾ, ਨਾਇਲਾ ਕਿਸ? ਮੈਡਮ ਸ਼ਮੀਮ ਆਰਾ ਦੀ ਫਿਲਮ ਸੀ। ਤੁਹਾਨੂੰ ਮੈਡਮ ਸ਼ਮੀਮ ਆਰਾ ਸਾਹਿਬਾ ਨੇ ਹੀ ਮੁਤਾਰਫ ਵੀ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਕਰਾਇਆ ਜੀ, ਜੋ ਮੇਰੇ ਇਲਮ ਦੇ ਵਿੱਚ ਹੈ। ਮੈਂ ਬੜੀ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ, ਬਹੁਤ ਜ਼ਿਆਦਾ। ਅੱਲਾਹ ਤਾਲਾ ਉਹਨਾਂ ਨੂੰ ਗਰੀक़ ਰਹਿਮਤ ਫਰਮਾਏ। ਬਹੁਤ ਅੱਛੀ ਖਾਤੂਨ ਵੀ ਬਹੁਤ ਅੱਛੀ ਸਨ। ਕਿਆ ਬਾਤ ਹੈ ਜੀ, ਉਹਨਾਂ ਦੀ ਪਰਸਨੈਲਿਟੀ ਇੱਕ ਕਿਆ ਬਾ ਕਮਾਲ ਬਾਰੂਬ ਪਰਸਨੈਲਿਟੀ ਸ਼ਖਸੀਅਤ ਸੀ ਉਹਨਾਂ ਦੀ। ਤੁਹਾਡਾ ਕੋਈ ਪਸੰਦੀਦਾ ਗਾਣਾ ਇੱਕ ਜਿਹੜਾ ਤੁਸੀਂ ਹਰ ਵਕਤ ਇਕੱਲੇ ਹੋਵੋ ਤੇ ਗੁਣਗੁਣਾਉਂਦੇ ਹੋ? जिस दिन से देखा है तुमको सनम, वाह, बेचैन रहते हैं उस दिन से हम, वाह, लगता है ऐसा खुदा की कसम, तुम मेरे हो। वाह। ये गाना मैंने बहुत पसंद है और मैं अक्सर देखती ਇਹ ਕਿਸ ਫਿਲਮ ਦਾ ਜੀ? अंबर। ਤੁਹਾਨੂੰ ਦੱਸਿਆ ਕਿ ਮੈਂ ਆਪਣੀ ਲਾਈਫ ਦੇ ਵਿੱਚ ਦੋ ਲੋਕਾਂ ਨੂੰ ਮੰਨਿਆ ਹੈ, ਇੱਕ ਮੁਨੱਵਰ ਜ਼ਰੀਫ, ਇੱਕ ਬਾਬਾ ਜੀ ਖਾਲਦ ਬਾਸਡਾਰ ਸਾਹਿਬ। ਮੁਨੱਵਰ ਜ਼ਰੀਫ ਦੇ ਸਾਹਿਬ ਦੇ ਨਾਲ, ਮੁਨੱਵਰ ਜ਼ਰੀਫ ਕਿਉਂਕਿ ਕਾਮੇਡੀ ਦੇ ਕਿੰਗ ਗਿਣੇ ਗਏ ਨੇ। ਉਹਨਾਂ ਤੋਂ ਦੱਸਦੇ ਇੰਡੀਆ ਦੇ ਪਾਕਿਸਤਾਨ ਦੇ ਲੋਕ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਕਾਮੇਡੀ ਦੇ ਵਿੱਚ ਬੰਦਾ ਆ ਨਹੀਂ ਸਕਦਾ ਦੁਬਾਰਾ। सही। ਉਹਨਾਂ ਦੇ ਨਾਲ ਕੋਈ ਐਸੀ ਜੁੜੀ ਹੋਈ ਯਾਦ ਜਿਹੜੀ ਤੁਹਾਨੂੰ ਅਕਸਰ ਯਾਦ ਹੁੰਦੀ ਕਿ ਮੁਨੱਵਰ ਦੇ ਨਾਲ ਅਸੀਂ ਇਹ ਸਫ਼ਰ ਕੀਤਾ ਸੀ ਤੇ ਇਹ ਗੱਲ ਹੋਈ ਸੀ, ਉਹਨਾਂ ਨੇ ਇਹ ਗੱਲ ਕੀਤੀ? ਹੁਣੇ ਤੁਸੀਂ ਜ਼ਿਕਰ ਕਰ ਰਹੇ ਸੋ ਨਾ ਨੌਕਰ ਵੋਟੀ ਦਾ। ਮੈਂ ਬਿਲਕੁਲ ਨਵੀਂ ਸੀ, ਬਿਲਕੁਲ ਨਿਊ। ਬਿਲਕੁਲ ਬਿਲकुल। ਔਰ ਬਾਂ ਫੜ ਕੇ ਪਾਰ ਲੰਘਾ ਦੇ ਕੱਲੜ ਜੀ ਮਟਿਆਰ, ਉਹਦੇ ਵਿੱਚ ਤੁਹਾਡਾ ਪਹਿਲਾ ਸਟਾਰ ਜਿਹੜਾ ਪਹਿਲਾ ਗਾਣਾ ਆਏਗਾ ਨਾ ਉਹ ਇਹੀ ਆਂਦਾ ਕਿ ਉਹ ਇਕਬਾਲ ਹਸਨ ਨਾਲ ਜੀ। ਹਾਂ, ਇਕਬਾਲ। करी ना बहाना ओए भाफड़ के पार लगा दे इस अल्लाह मुतियार नूं। ਉਹਦੇ 'ਚ ਇੱਕ ਸੀਨ ਸੀ ਕਿ ਮੈਂ ਹੱਸਣਾ ਹੈ ਬੇਸਾਖਤਾ, ਹੱਸੀ ਜਾਣਾ। ਤੇ ਤੁਸੀਂ ਕਿਸੇ ਦੇ ਜੋਕ ਤੇ ਥੋੜੀ ਦੇਰ ਹੀ ਹੱਸੋਗੇ, ਉਸ ਤੋਂ ਬਾਅਦ ਫਿਰ ਤੁਸੀਂ ਸੀਰੀਅਸ ਹੋ ਜਾਓ। ਲੇਕਿਨ ਮੈਂ ਹੱਸਦੀ ਹੀ ਰਹਿਣਾ ਸੀ। ਹੁਣ ਇੱਕ ਟੇਕ ਵੀ ਹੋ ਗਈ, ਦੋ ਵੀ ਹੋ ਗਈ, ਤਿੰਨ ਵੀ ਹੋ ਗਈ, ਚਾਰ ਵੀ ਟੇਕਾ ਹੋਈ ਜਾਣ ਡਾਇਰੈਕਟਰ ਟੇਕਸ ਤੇ ਕਿ ਸਹੀ ਤੁਸੀਂ ਸਹੀ ਹੱਸਦੇ ਨਹੀਂ ਪਏ। ਮੈਂ ਬਸ ਥੋੜਾ ਜਿਹਾ ਨਹੀਂ ਹੱਸਦੀ ਸਾਂ। ਉਹ ਲੰਬਾ ਹੱਸਣਾ ਸੀ। ਹਾਂ ਜੀ। ਹਾਂ ਹਾਂ। तो मनोहर साहब कहने लगे चौई साहब मैंने एक मिनट दियो, मैं हुणे कुछ समझाना तो फिर हंसना बंद नहीं करेगी। वाह। फिर उन्होंने एक मैंने जोक सुनाया वाह। अपना। अच्छा, वो याद है ਤੁਹਾਨੂੰ? याद है लेकिन मैं दस नहीं सकती। ठीक है। वो फिर मैं हंसती रही, वाह। फिर मैं हंसती रही। सीन कट, शॉर्ट कट हो गया, सीन खत्म हो गया, लेकिन मेरी हंसी नहीं बंद हुई। ਵਾਹ ਵਾਹ। ਬਾਕੀ ਉਹ ਤੁਹਾਡਾ ਹਾਸਾ ਵੀ ਨੌਕਰ ਬੋਟੀ ਵਾਲਾ ਜਿਹੜਾ ਨਾ ਉਹ ਓਰੀਜਨਲ ਹਾਸਾ ਹੈ। ਬਿਲਕੁਲ ਬਿਲकुल, ਯਾਨੀ ਕਿ ਉਹ ਬਨਾਵਟੀ ਨਹੀਂ ਹੈ। ਅੱਛਾ, ਪਾਕਿਸਤਾਨ ਫਿਲਮ ਇੰਡਸਟਰੀ ਦੇ ਵਿੱਚ ਜ਼ਾਹਰ ਹੈ ਦੋ ਚਾਰ ਲੋਕ ਜਿਹੜੀਆਂ ਸੁਪਰ ਡਾਂਸਰ ਹੋਈਆਂ ਨੇ, ਰਾਣੀ ਬੇਗਮ, ਆਲੀਆ ਬੇਗਮ, ਜਿਨ੍ਹਾਂ ਦਾ ਨਾਂ ਹੈ ਤੁਹਾਡਾ ਵੀ, ਤੁਹਾਡੀ ਨਜ਼ਰ ਦੇ ਵਿੱਚ ਆਲੀਆ ਬੇਗਮ ਜਾਂ ਰਾਣੀ ਬੇਗਮ? रानी बेगम अच्छी डांसर सर। आलिया बेगम भी घट नहीं सन। इस तरह है कि रानी बेगम क्लासिकल च बड़ी महारत से उन्होंने, ते आलिया बेगम हरफन मौला सन, हर डांस कर लेंदे सी। लेकिन ये दोनों ही मेरी उस्ताद। ਤੁਸੀਂ ਉਹਨਾਂ ਨੂੰ ਫਾਲੋ ਕੀਤਾ ਹੈ? मैं उन्होंने देख नहीं सा, उन्होंने ਉਹਨਾਂ ਕਦੇ ਤੁਹਾਨੂੰ ਗਾਈਡ ਵੀ ਕੀਤਾ ਕਿ? नहीं गाइड तो नहीं कीता, लेकिन घर आके मैं उन्होंने कॉपियां करनी सन। रानी बेगम ने यह शॉट दिता सी, आलिया बेगम ने इस तरह डांस कीता सी। ਅੱਛਾ, ਇਹ ਫੀਮੇਲ ਦੇ ਵਿੱਚ ਰਾਣੀ ਬੇਗਮ ਬਹੁਤ ਅੱਛੀ ਡਾਂਸਰ। ਉਹਨਾਂ ਦਾ ਇੱਕ ਗਾਣਾ ਸੀ ਉਹ ਜਿੰਦੇ ਆਖਾ ਕੇ ਜਾਣ ਸੱਜਣਾ, ਉਹ ਕਮਾਲ ਦਾ। ਉਹ ਮੈਂ ਕਿਉਂਕਿ अच्छी खूबसूरत भी बहुत ਬਹੁਤ ਖੂਬਸੂਰਤ ਔਰ ਬੜੇ ਲੰਬੇ ਵਾਲ। ਅੱਛਾ, ਇਹ ਬਿਹਤਰੀਨ ਡਾਂਸਰ ਤੇ ਰਾਣੀ ਹੋ ਗਏ। ਤੁਹਾਡੀ ਨਜ਼ਰ ਦੇ ਵਿੱਚ ਬਿਹਤਰੀਨ ਮੇਲ ਡਾਂਸਰ ਪਾਕਿਸਤਾਨ ਫਿਲਮ ਇੰਡਸਟਰੀ ਕੋਈ ਵੀ ਨਹੀਂ?
ਸਾਡੇ ਦੌਰ 'ਚ ਤੇ ਸਾਰੇ ਬੌਂਗੀ ਸਨ। ਸਾਰੇ ਇੰਜ ਕਰਕੇ ਆਕੜ ਕੇ ਖਲੋਤੇ ਹੁੰਦੇ ਆਹੋ ਤੇ ਉਹਦੇ ਡਾਂਸ ਕਦੀ ਬੰਦੂਕ ਲੈ ਕੇ ਇੰਜ ਹੋ ਗਿਆ ਨੇ, ਕਦੀ ਇੰਜ ਹੋ ਗਿਆ ਨੇ। ਵਹੀ ਮੁਰਾਦ ਅੱਲਾ ਕਰੀ ਰਹਿਮਤ ਫਰਮਾਏ, ਉਹ ਥੋੜਾ ਕਰ ਲੈਂਦਾ ਸੀ। ਨਹੀਂ, ਲੇਕਿਨ ਥੋੜਾ ਕੁਝ ਡਾਂਸ ਨਹੀਂ ਜੋ ਕਿ ਡਾਂਸ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ। ਕੁਝ ਸਟੈਪ ਅਲੀ ਇਜਾਜ਼ ਵੀ ਨੇ ਲਏ ਨੇ, ਫਿਰ ਉਹਨੇ ਵਿਚਾਰੇ ਨੇ ਕੀ ਸਟੈਪ ਲਏ ਨੇ ਤੇ ਉਹਨੇ 2 ਪੈਰ ਅੱਗੇ ਕੀਤੇ ਨੇ। ਨਹੀਂ, ਲੇਕਿਨ ਦੂਸਰੇ ਇਸ ਤੋਂ ਪਹਿਲਾਂ ਤੇ ਇਹ ਵੀ ਕੰਮ ਕੋਈ ਨਹੀਂ ਸੀ ਨਾ। ਨਹੀਂ ਉਹ ਜਦੋਂ ਅਲੀ ਇਜਾਜ਼ ਸਾਹਿਬ ਕਰ ਰਹੇ ਸਨ ਕੰਮ, ਉਦੋਂ ਇਹ 2 ਅੱਗੇ 2 ਪਿੱਛੇ ਵਾਲੇ ਸਟੈਪ ਹੈ ਸਨ। ਉਹ ਤੇ ਗੁਲਾਮ ਮੁਹਈਉਦੀਨ ਨੇ ਸ਼ਰਾਰਤ ਵਿੱਚ ਬਹੁਤ ਅੱਛਾ ਡਾਂਸ ਕੀਤਾ ਸੀ। ਫਿਰ ਨਹੀਂ ਵੇਖੋ, ਨਵਾਜ਼ ਸ਼ਰੀਫ ਨੇ ਕਾਫੀ ਫਿਲਮਾਂ ਦੇ ਵਿੱਚ ਡਾਂਸ ਕੀਤਾ ਹੈ। ਕਹਿ ਸਕਦੇ ਹੋ ਖੁਸ਼ੀਆਂ ਫਿਲਮ ਦੇ ਵਿੱਚ ਉਹਨਾਂ ਦਾ ਮੇਰੇ ਪੈਰਾਂ 'ਚ ਘੁੰਗਰੂ ਬਣਾ ਲਿਆ ਤੇ ਫਿਰ ਮੇਰੀ ਟੋਰ ਵੇਖ ਲੈ, ਇਹ ਬੜਾ ਉਹਦੇ ਵਿੱਚ ਤੇ ਉਹਨੇ ਬੜਾ ਜ਼ੋਰ ਲਾ ਕੇ ਵਿਚਾਰੇ ਨੇ ਜ਼ੋਰ ਡਾਂਸ ਕੀਤਾ ਹੈ। ਬਿਲਕੁਲ ਮੇਰੀ ਫਿਲਮ ਸੀ ਇੱਕ ਮੌਸਮ, ਪਿਆਰ ਦਾ ਮੌਸਮ, ਉਹਦੇ 'ਚ ਵੀ ਉਹਨਾਂ ਨੇ ਕੀਤਾ ਸੀ। ਹਾਂ, ਕੀ ਬਾਤ ਹੈ। ਤੁਹਾਡੀ ਨਜ਼ਰ ਵਿੱਚ ਮੁਨੱਵਰ ਸ਼ਰੀਫ ਜਾਂ ਰੰਗੀਲਾ ਬਿਹਤਰ ਮਜ਼ਾਹੀਆ ਨਹੀਂ ਐਕਟਿੰਗ ਦੇ ਵਿੱਚ ਬਿਹਤਰੀਨ ਕਿਹੜਾ ਸੀ? ਮੁਨੱਵਰ ਸੀ। तुरु तुरु तारा तारा बोले ये दिल का एक तारा। ਔਰ ਤੁਸੀਂ ਜ਼ਾਹਰ ਜ਼ਿੰਦਗੀ ਗੁਜ਼ਾਰੀ ਫਿਲਮ ਇੰਡਸਟਰੀ ਦੇ ਵਿੱਚ, ਕਿਹੜਾ ਕੋਈ ਐਸਾ ਫਿਲਮੀ ਹੀਰੋ ਹੋਵੇ ਜਿਹੜਾ ਤੁਹਾਡਾ ਹਮ ਏਜ ਹੋਵੇ ਜਾਂ ਤੁਹਾਡਾ ਜਿਹਨੇ ਕੰਮ ਕੀਤਾ ਹੋਵੇ, ਤੁਹਾਡਾ ਨਾਲ ਬੜਾ ਤਲਕ ਹੋਵੇ, ਦੋਸਤੀ ਹੋਵੇ, ਜਿਹਨੇ ਤੁਹਾਨੂੰ ਪ੍ਰਪੋਜ਼ ਕੀਤਾ ਹੋਵੇ ਕਿ ਮੇਰੇ ਨਾਲ ਵਿਆਹ ਕਰਾ ਲੈ? ਕੋਈ ਕਿਸੇ ਦੇ ਖੁਆਇਸ਼ ਤੇ ਹਰ ਇੱਕ ਦੀ ਹੋ ਸਕਦੀ ਹੈ ਨਾ। ਸਾਰੇ ਹੀ ਸਨ। ਨਹੀਂ, ਜਿਨ੍ਹਾਂ ਤੁਹਾਨੂੰ ਖੁਦ ਕਿਹਾ ਹੋਵੇ ਕਿ ਮੁਮਤਾਜ਼ ਆਈ ਲਾਈਕ ਯੂ ਔਰ ਮੈਂ ਤੁਹਾਡੇ ਨਾਲ ਸ਼ਾਦੀ ਕਰ। ਸਾਰੀ ਸਨ। ਨਹੀਂ, ਇੱਕ ਜਿਹੜਾ ਬੜਾ ਜ਼ੋਰ ਲਾਉਂਦਾ ਰਿਹਾ ਵਿਚਾਰਾ, ਉਹ ਰਹੀਲ ਬਾਰੀ ਮਲਿਕ ਸੀ ਜਿਹਦੇ ਨਾਲ ਫਿਰ ਹੋ ਗਿਆ ਸੀ। ਰਹੀਲ ਬਾਰੀ। ਅੱਛਾ, ਫਿਲਮ ਸਟਾਰ ਤੇ ਤੁਸੀਂ ਤਕਰੀਬਨ ਸਾਰਿਆਂ ਨੂੰ ਜਾਣਦੇ ਹੋ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਆਸ਼ਕ ਮਿਜ਼ਾਜ ਕਿਹੜਾ? ਸ਼ਾਹਿਦ। ਆਸ਼ਕ ਮਿਜ਼ਾਜ ਨਦੀਮ। ਅੱਛਾ। ਜੀ, ਇਹ ਦੋਨੇ ਬੜੇ ਆਸ਼ਿਕ ਨੇ। ਮੁਹੰਮਦ ਅਲੀ, ਨਦੀਮ, ਵਹੀਦ ਮਰਾਦ, ਜਜ਼ਬਾਤੀ, ਜਿਹੜਾ ਜਜ਼ਬਾਤੀ ਅਦਾਕਾਰੀ ਹੈ ਉਹ ਕਿਸ ਕੀਤੀ ਹੈ? ਸਹੀ, ਮੁਹੰਮਦ ਅਲੀ ਸਾਹਿਬ। ਯਾਨੀ ਕਿ ਔਰ ਇਹਨਾਂ ਦੇ ਵਿੱਚੋਂ ਓਵਰਆਲ ਐਕਟਿੰਗ ਦੇ ਵਿੱਚ ਅੱਛਾ ਕਿਹੜਾ ਸੀ? ਮੁਹੰਮਦ ਅਲੀ ਸਾਹਿਬ। ਤੁਸੀਂ ਆਪਣੇ ਤੋਂ ਪਹਿਲੀਆਂ ਵੀ ਫਿਲਮਾਂ ਵੇਖੀਆਂ, ਆਪਣੇ ਦੌਰ ਤੋਂ ਪਹਿਲੀਆਂ ਫਿਲਮਾਂ ਵੀ ਵੇਖੀਆਂ। ਜੀ। ਆਪਣਾ ਫਿਲਮੀ ਦੌਰ, ਤੁਹਾਡਾ ਜਿਹੜਾ ਦੌਰ ਸੀ ਉਹ ਸੁਨਹਿਰਾ ਦੌਰ ਸੀ ਪਾਕਿਸਤਾਨ ਫਿਲਮ ਇੰਡਸਟਰੀ ਦਾ। ਉਹਦੇ ਵਿੱਚ ਫਿਰ ਅੱਜ ਦਾ ਦੌਰ ਵੀ ਫਿਲਮ ਇੰਡਸਟਰੀ, ਤੁਹਾਡੇ ਤੋਂ ਬਾਅਦ ਵੀ ਫਿਰ ਕਾਫੀ ਫਿਲਮਾਂ ਬਣੀਆਂ, ਕਈ ਸਾਲ ਬਣਦੀਆਂ ਰਹੀਆਂ। ਹੁਣ ਤੇ ਫਿਲਮ ਇੰਡਸਟਰੀ ਦਾ ਨਾ ਹੀ ਕੋਈ ਨਹੀਂ ਨਾ ਪਾਕਿਸਤਾਨ ਫਿਲਮ ਇੰਡਸਟਰੀ ਦਾ। ਤੁਹਾਡਾ ਕੀ ਖਿਆਲ ਹੈ ਕਿ ਤੁਹਾਡੇ ਤੋਂ ਪਹਿਲਾ ਦੌਰ ਅੱਛਾ ਸੀ ਤੁਹਾਡਾ, ਜਾਂ ਤੁਹਾਡੇ ਤੋਂ ਬਾਅਦ ਵਾਲਾ ਕੁਝ ਜਿਹੜਾ ਜੋ ਤੁਸੀਂ ਬਾਹਰ ਚਲੇ ਗਏ ਹੋ ਤੇ ਉਸ ਤੋਂ ਬਾਅਦ? ਮੇਰਾ ਖਿਆਲ ਹੈ ਕਿ ਅੱਲਾ ਦਾ ਸ਼ੁਕਰ ਹੈ ਜਿਸ ਦੌਰ ਵਿੱਚ ਮੈਂ ਆਈ ਹਾਂ ਉਹ ਸਭ ਤੋਂ ਅੱਛਾ। ਉਹ ਅਰੂਜ ਦਾ ਦੌਰ ਸੀ ਨਾ ਫਿਲਮ ਇੰਡਸਟਰੀ ਦਾ। ਕਿਉਂਕਿ ਜਿਹੜਾ ਸਾਡੇ ਤੋਂ ਪਹਿਲੇ ਦਾ ਦੌਰ ਸੀ ਉਦੋਂ ਹੀਰੋਇਨਾਂ ਹੀਰੋ ਟਾਂਗੇ ਤੇ ਆਉਂਦੇ ਸਨ ਵਾਹ। ਔਰ ਉਹਨਾਂ ਦੀ ਇੱਕ ਸੈਲਰੀ ਲੱਗੀ ਹੁੰਦੀ ਸੀ 500 ਰੁਪਇਆ ਮਹੀਨਾ, 1000 ਰੁਪਇਆ ਮਹੀਨਾ। ਵਾਹ। ਫਿਰ ਥੋੜਾ ਨਿਕਲਦਾ ਫਿਰ ਸਾਡੇ ਤੱਕ ਆ ਗਿਆ। ਉਸ ਤੋਂ ਅੱਲਾ ਦੀ ਇੰਨੀ ਰਹਿਮਤ ਹੋ ਗਈ ਕਿ ਸਭ ਆਪਣੀਆਂ ਗੱਡੀਆਂ 'ਚ ਆ ਰਹੇ ਸਨ। ਕੋਈ ਕਿੱਥੇ ਰਹਿ ਰਿਹਾ, ਕੋਈ ਕਿੱਥੇ ਰਹਿ ਰਿਹਾ, ਕੋਈ ਲੱਖ ਲੈ ਰਿਹਾ, ਕੋਈ 50,000 ਲੈ ਰਿਹਾ, ਕੋਈ 2 ਲੱਖ ਲੈ ਰਿਹਾ। ਅੱਲਾ ਦੀ ਰਹਿਮਤ। ਤੁਹਾਡੇ ਤੋਂ ਪਹਿਲੇ ਫਿਲਮ ਇੰਡਸਟਰੀ ਜਿਹੜੀ ਜ਼ਾਹਰ ਜਦੋਂ ਟਾਂਗਿਆਂ ਤੋਂ ਫਿਰ ਗੱਡੀਆਂ ਤੱਕ ਤੁਸੀਂ ਜਦੋਂ ਆਏ ਉਦੋਂ ਤਾਂ ਫਿਰ ਗੱਡੀਆਂ ਆ ਗਈਆਂ ਨਾ, ਉਦੋਂ ਲੋਕਾਂ ਕੋਲ ਪੈਸਾ ਵੀ ਆ ਗਿਆ, ਫਿਲਮ ਇੰਡਸਟਰੀ ਨੂੰ ਅਰੂਜ ਵੀ ਹੋ ਗਿਆ। ਪਹਿਲੇ ਤਾਂ ਸਾਲ ਦੇ ਵਿੱਚ ਇੱਕਾ ਦੁੱਕਾ ਫਿਲਮ ਬਣਦੀ ਹੁੰਦੀ ਸੀ ਤੇ ਜਦੋਂ ਤੁਸੀਂ ਆਏ ਤੇ ਉਦੋਂ ਤਾਂ ਫਿਰ ਮਹੀਨਿਆਂ ਦੇ ਵਿੱਚ ਕਈ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ। ਮੇਰੇ ਖਿਆਲ ਸਾਲ ਦੀ 100 ਰਿਲੀਜ਼ ਹੁੰਦੀ ਸੀ ਤੁਹਾਡੇ ਦੌਰ ਦੇ ਵਿੱਚ। ਪਹਿਲੇ ਤਾਂ ਸਾਲ 'ਚ 2 4 5 ਜਾਂ ਈਦ, ਵੱਡੀ ਈਦ ਜਾਂ ਛੋਟੀ ਈਦ, ਉਹ ਜਾਂ ਕਿਸੇ ਤਿਉਹਾਰ ਦੇ ਉੱਤੇ ਈਦ ਜਿਹੜੀ 1 2 3 4 ਫਿਲਮਾਂ। ਤੁਹਾਡੇ ਤੋਂ ਪਹਿਲੇ ਦੌਰ ਦੇ ਵਿੱਚ ਸੁਧੀਰ, ਅਲਾਉਦੀਨ, ਸਾਵਨ, ਅਕਮਲ, ਸੁਧੀਰ ਔਰ ਅਕਮਲ ਦਾ ਇੱਕ ਦੌਰ ਇਕੱਠਾ ਆਇਆ ਹੈ। ਇਹਨਾਂ ਦੇ ਵਿੱਚ ਬਿਹਤਰੀਨ ਅਦਾਕਾਰ ਕਿਹੜਾ ਸੀ? ਦੋਵੇਂ ਬਹੁਤ ਅੱਛੇ ਸਨ, ਲੇਕਿਨ ਮੈਂ ਤੇ ਅਕਮਲ ਸਾਹਿਬ ਨਾਲ ਕੰਮ ਨਹੀਂ ਕੀਤਾ। ਸੁਧੀਰ ਨਾਲ ਕੀਤਾ? ਸੁਧੀਰ ਸਾਹਿਬ ਨਾਲ ਮੈਂ ਕੀਤਾ ਇੱਕ ਫਿਲਮ ਵਿੱਚ, ਲਾਟਰੀ ਦੇ ਵਿੱਚ, ਔਰ ਫਿਰ ਦੂਸਰੀ ਫਿਲਮ ਨਹੀਂ 2-3 ਫਿਲਮਾਂ 'ਚ ਕੰਮ ਕੀਤਾ। ਜੀਨੇ ਕੀ ਰਾਹ ਤੇ ਜੀਨੇ ਕੀ ਸਜ਼ਾ, ਉਹਦੇ 'ਚ ਵੀ ਮੇਰਾ ਪੇਰ ਇਹਨਾਂ ਨਾਲ ਹੁੰਦਾ। ਫਿਰ ਉਹਨਾਂ ਦੀ ਵਾਈਫ ਦੀ ਡੈਥ ਹੋ ਜਾਂਦੀ, ਫਿਰ ਮੈਂ ਉਹਨਾਂ ਦੀ ਬੱਚੀ ਬਣ ਜਾਂਦੀ ਹਾਂ। 2-3 ਫਿਲਮਾਂ ਕੀਤੀਆਂ ਸਨ। ਜਾਦੂ ਵੀ, ਜੀਨੇ ਕੀ ਸਜ਼ਾ ਵੀ, ਜੀਨੇ ਕੀ ਰਾਹ ਕੇ ਜੀਨੇ ਕੀ ਸਜ਼ਾ, ਫਿਰ ਅੰਦਾਤਾ। ਅੰਦਾਤਾ ਇਹ ਤੇ ਬਹੁਤ ਮਸ਼ਹੂਰ ਤੇ ਫਿਲਮ, ਉਹਨਾਂ ਦੀ ਆਖਰੀ ਫਿਲਮਾਂ ਦੇ ਵਿੱਚ ਅੰਦਾਤਾ ਫਿਲਮ ਸੀ। ਇਹ ਬਹੁਤ ਅੱਛੀ ਔਰ ਬਹੁਤ ਯਾਦਗਾਰ ਫਿਲਮ ਸੀ। ਉਸ ਦੌਰ ਦੀ ਜਦੀਦ ਫਿਲਮ ਉਹ ਗਾਈ ਗਈ ਸੀ। ਉਹ ਬੜੀ ਫਿਲਮ ਸੀ। ਤੁਸੀਂ ਇੰਨਾ ਜ਼ਿੰਦਗੀ 'ਚ ਕੰਮ ਕੀਤਾ, ਪੈਸਾ ਕਮਾਇਆ, ਨਾ ਕਮਾਇਆ, ਤੇ ਤੁਸੀਂ ਆਪਣੀ ਕੋਈ ਫਿਲਮ ਪ੍ਰੋਡਿਊਸ ਕਿਉਂ ਨਹੀਂ ਕੀਤੀ? ਨਹੀਂ, ਮੈਂ 2 ਫਿਲਮਾਂ ਪ੍ਰੋਡਿਊਸ ਕੀਤੀਆਂ ਸਨ। ਅੱਛਾ।
ਲੇਕਿਨ ਪ੍ਰੋਡਿਊਸ ਦਾ ਮਤਲਬ ਨਾਂ ਨੂੰ ਨਹੀਂ ਹੁੰਦਾ। ਮੈਂ 2 ਫਿਲਮਾਂ ਬਣਾਈਆਂ ਸਨ, ਇੱਕ ਸੀ ਸਭ ਸੇ ਬੜਾ ਰੁਪਈਆ ਔਰ ਦੂਸਰੀ ਸੀ ਸੁਹਾਗਨ। तो मेरे खावन ਦੇ ਨਾਂ ਤੇ ਹੀ ਫਿਲਮਾਂ ਬਣੀਆਂ ਸਨ ਕਿਉਂਕਿ ਉਹਨਾਂ ਨੇ ਆਪਣਾ ਹੀ ਨਾਂ ਦਿੱਤਾ, ਰਾਹੀਲ ਬਾਰੀ ਮਲਿਕ। सबसे बड़ा रुपया ਜਿਹੜਾ ਹੈ ਉਹਦੇ ਉਹ ਵੀ ਪ੍ਰੋਡਿਊਸਰ ਮੈਂ ਸਾਂ, ਲੇਕਿਨ ਰਾਹੀਲ ਨੇ ਆਪਣਾ ਨਾਮ ਦਿੱਤਾ ਔਰ ਉਹਨਾਂ ਦੇ ਡਾਇਰੈਕਟਰ ਵੀ ਉਹ ਖੁਦ ਸਨ, ਰਾਹੀਲ ਬਾਰੀ ਮਲਿਕ। ਇਹ ਉਦੋਂ ਸ਼ਾਦੀ ਹੋ ਗਈ ਸੀ ਆਪਣੀ? हाँ जी। ਇਹ ਰਾਹੀਲ ਬਾਰੀ ਮਲਿਕ ਸਾਹਿਬ ਨਾਲ ਤੁਹਾਡੀ ਸ਼ਾਦੀ ਕਦੋਂ ਹੋਈ? काफी देर हो गई है। ਨਹੀਂ ਯਾਦ 1980 81 82 ਚ ਕਿਦਾਂ? ਸੁਹਾਗਨ ਉਹਦੇ ਚ ਮੈਂ ਵੀ ਸਾਂ ਔਰ ਅਲੀ ਜਾ ਸਾਹਿਬ ਸਰ ਨੱਲਾ ਸਾਹਿਬ ਅੱਲਾਹ ਕਦੇ ਰਹਿਮਤ ਫਰਮਾਏ, ਉਹ ਵੀ ਮੈਂ ਹੀ ਪ੍ਰੋਡਿਊਸ ਕੀਤੀ ਸੀ। ਤੇ ਜ਼ਾਹਿਰ ਹੈ ਜਦੋਂ ਤੁਹਾਡੀ ਸ਼ਾਦੀ ਹੋ ਜਾਂਦੀ ਹੈ ਤੇ ਤੁਸੀਂ ਐਜ਼ ਐਨ ਪ੍ਰੋਡਿਊਸਰ ਨਹੀਂ ਰਹਿੰਦੇ, ਐਜ਼ ਅ ਫਾਈਨਾਂਸਰ ਰਹਿ ਜਾਂਦੇ ਹੋ। ਹਾਂ ਬਿਲਕੁਲ ਇਸ ਤਰ੍ਹਾਂ ਹੀ। ਅੱਛਾ ਕੋਈ ਤੁਹਾਡਾ ਫੈਨ, ਤੁਹਾਡਾ ਕੋਈ ਪੁਰਾਣਾ ਫੈਨ ਮੇਰੇ ਵਰਗਾ ਜੀ ਅੱਜ ਵੀ ਤੁਹਾਨੂੰ ਕਿਸੇ ਫਿਲਮ ਦੇ ਵਿੱਚ ਅਗਰ ਹੀਰੋਇਨ ਵੇਖਣਾ ਚਾਹਵੇ ਤੇ ਤੁਸੀਂ ਕਿਸ ਹੀਰੋ ਦੇ ਨਾਲ ਕੰਮ ਕਰੋਗੇ? ਕਿਸੇ ਨੇ, ਕਿਉਂਕਿ ਮੈਨੂੰ ਕੋਈ ਸ਼ੌਕ ਹੀ ਨਹੀਂ ਕੰਮ ਕਰਨ ਦਾ। ਥੋੜਾ ਜਿਸਮ ਹੈਲਥੀ ਹੋਇਆ ਹੈ, ਲੇਕਿਨ ਵੇਖਣ ਦੇ ਵਿੱਚ ਉਸੇ ਤਰ੍ਹਾਂ ਤੁਸੀਂ ਆਪਣੀ ਥੋੜੀ ਸਿਹਤ ਦਾ ਰਾਜ਼ ਕੀ ਹੈ ਅਸਲ? ਗੁੱਡ ਕੁਐਸਚਨ। ਖੁਸ਼ੀ, ਬੱਚਿਆਂ ਦੀ ਖੁਸ਼ੀ। ਅਲਹਮਦੁਲਿਲਾ ਕਿ ਅੱਲਾ ਨੇ ਮੈਨੂੰ ਮਾਂ ਬਣਾਇਆ, ਬੇਟਾ ਵੀ ਦਿੱਤਾ, ਬੇਟੀ ਵੀ ਦਿੱਤੀ, ਅਲਹਮਦੁਲਿਲਾ। ਬੱਚੇ ਮਾਸ਼ਾਅੱਲਾ ਪੜ੍ਹ ਰਹੇ ਨੇ ਜਾਂ ਪੜ੍ਹ ਗਏ ਨੇ ਜਾਂ? ਬੱਚੇ ਪੜ੍ਹ ਰਹੇ ਨੇ, ਬੇਟੀ ਮੇਰੀ ਪੜ੍ਹ ਰਹੀ ਹੈ, ਬੇਟਾ ਵੀ, ਕਿਉਂਕਿ ਉੱਥੇ ਦੀ ਐਜੂਕੇਸ਼ਨ ਐਸੀ ਕਿ ਤੁਹਾਡੀ ਕਦੀ ਖਤਮ ਹੀ ਨਹੀਂ ਹੁੰਦੀ, ਦਿਲ ਕਰਦਾ ਤੁਸੀਂ ਪੜ੍ਹੀ ਹੀ ਜਾਓ, ਪੜ੍ਹੀ ਹੀ ਜਾਓ। ਜੀ ਜੀ ਇਸੇ ਤਰ੍ਹਾਂ ਹੀ। ਤੇ ਬੇਟਾ ਆਂਦਾ ਹੈ ਕਿ ਮੈਂ ਫਿਲਮ ਇੰਡਸਟਰੀ ਦੇ ਵਿੱਚ ਆਣਾ ਹੈ? ਹਾਂ ਆਉਣਾ ਚਾਹੀਦਾ, ਲੇਕਿਨ ਫਿਲਮ ਇੰਡਸਟਰੀ ਖਤਮ ਹੋ ਗਈ। ਇੰਡੀਅਨ ਫਿਲਮ ਇੰਡਸਟਰੀ ਵਾਲੇ ਕੋਈ ਲੋਕ ਆਦਰ ਜ਼ਾਹਰ ਏਡੀ ਵੱਡੀ ਮਾਂ ਦਾ ਬੇਟਾ ਉੱਧਰ ਦਾ ਤੇ ਕਦੀ ਅਸੀਂ ਰਜੂ ਹੀ ਨਹੀਂ ਕੀਤਾ। ਤੁਹਾਨੂੰ ਕਦੀ ਆਪਣੇ ਅਰੂਜ ਦੇ ਵਿੱਚ ਕਦੀ ਹੋਇਆ ਹੈ? ਕਦੀ ਕਦੀ ਤੁਹਾਨੂੰ ਇੱਕ ਫਿਲਮ ਮੈਨੂੰ ਤੇ ਨਦੀਮ ਸਾਹਿਬ ਨੂੰ ਆਫਰ ਹੋਈ ਸੀ। ਨਹੀਂ ਨਦੀਮ ਸਾਹਿਬ ਤਾਂ ਕੀਤੀ ਨਹੀਂ ਸੀ ਕਦੇ ਕਦੋਂ? ਇੱਕ ਫਿਲਮ ਮੈਨੂੰ ਤੇ ਨਦੀਮ ਸਾਹਿਬ ਨੂੰ, ਮੇਰਾ ਰੋਲ ਉਹਨਾਂ ਨੇ ਰਸ਼ੀ ਨਾਲ ਬਣਾਇਆ ਸੀ ਔਰ ਨਦੀਮ ਸਾਹਿਬ ਦਾ ਰੋਲ ਸੀ ਉਹਦੇ ਚ ਹਿਮਾ ਮਾਲਿਨੀ ਨੇ। ਫਿਰ ਜ਼ਿਆ ਸਾਹਿਬ ਨੇ ਸਾਰੇ ਸੈਟਿੰਗ ਹੋ ਗਈ, ਡੇਟਸ ਹੋ ਗਈ, ਡਰੈਸਿਸ ਹੋ ਗਏ, ਫਿਰ ਜ਼ਿਆ ਸਾਹਿਬ ਨੇ ਸਾਡੇ ਤੇ ਪਾਬੰਦੀ ਲਗਾ ਦਿੱਤੀ ਸੀ ਕਿ ਤੁਸੀਂ ਇੰਡੀਅਨ ਫਿਲਮ 'ਚ ਕੰਮ ਨਹੀਂ ਕਰ ਸਕਦੇ। ਉਸ ਤੋਂ ਬਾਅਦ ਤੇ ਸਾਰਿਆਂ ਨੇ ਕੀਤਾ ਲੇਕਿਨ ਮੈਂ ਨਹੀਂ ਕੀਤਾ। ਅੱਛਾ ਐਜ਼ ਅ ਗਲੂਕਾਰਾ ਮੈਡਮ ਨੂਰ ਜਹਾਂ, ਨਹੀਦ ਅਖਤਰ, ਇਹਨਾਂ ਦੇ ਵਿੱਚੋਂ ਬਿਹਤਰੀਨ ਤੁਹਾਨੂੰ ਕਿਹੜੀ ਲੱਗਦੀ ਹੈ ਅੱਛੀ ਗਲੂਕਾਰਾ? ਜ਼ਾਹਿਰ ਮੈਡਮ ਦੇ ਸਾਹਮਣੇ ਤੇ ਕੋਈ ਵੀ ਕੁਝ ਨਹੀਂ ਸੀ, ਲੇਕਿਨ ਨਹੀਦ ਅਖਤਰ ਉਹਨਾਂ ਦਾ ਇੱਕ ਆਪਣਾ ਸਟਾਈਲ ਹੈ। ਔਰ ਅਗਰ ਤੁਸੀਂ ਪਿਓਰ ਗੁਲੂਕਾਰੀ ਦਾ ਜ਼ਿਕਰ ਕਰਦੇ ਹੋ ਕਿ ਗੁਲੂਕਾਰੀ ਕਿਨੇ ਕੀਤੀ ਤਾਂ ਮੈਂ ਨਾਜ਼ ਬੇਗਮ ਸਰ। ਵਾਹ ਵਾਹ, ਕੀ ਬਾਤ ਹੈ ਜੀ। ਇਹ ਕੁਝ ਐਸੀਆਂ ਗੱਲਾਂ ਜਿਹੜੀਆਂ ਸਾਨੂੰ ਨਹੀਂ ਸਨ ਪਤਾ। ਮੈਡਮ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇੰਨਾ ਮਾਣ ਦਿੱਤਾ ਔਰ ਸਾਡੇ ਰਹਿਮਾਨੀ ਨਿਊਜ਼ ਚੈਨਲ ਵਾਸਤੇ ਅੱਜ ਵਕਤ ਦਿੱਤਾ। ਇਨਸ਼ਾ ਅੱਲਾਹ ਤਾਲਾ ਅੱਲਾ ਕਰੇ ਰੱਬ ਸੋਹਣਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ ਤੇ ਅਸੀਂ ਤੁਹਾਨੂੰ ਇਸੇ ਤਰ੍ਹਾਂ ਮਿਲਦੇ ਰਹੀਏ, ਤੁਹਾਡੇ ਇੰਟਰਵਿਊ ਕਰਦੇ ਰਹੀਏ ਔਰ ਅਸੀਂ ਇਸੇ ਤਰ੍ਹਾਂ ਮੁਲਾਕਾਤ ਰਵੇ। ਕੋਈ ਗੱਲ ਆਪਣੇ ਨਾਜ਼ਰੀਨ ਦੇ ਨਾਲ ਤੁਸੀਂ ਕਰਨਾ, ਆਪਣੇ ਜਿਹੜੇ ਫਾਲੋਅਰ ਨੇ ਜਿਹੜੇ ਤੁਹਾਨੂੰ ਲਾਈਕ ਕਰਦੇ ਨੇ ਉਹਨਾਂ ਨਾਲ ਕੋਈ ਗੱਲ ਕਰਨਾ ਚਾਹੋ? ਦੇਖੋ ਜੀ, ਮੈਂ ਤੇ ਫਸਟ ਟਾਈਮ ਇਹਨਾਂ ਨੂੰ ਮਿਲੀ ਔਰ ਇਹਨਾਂ ਨੇ ਇੰਨੀ ਅੱਛੀ ਗੁਫ਼ਤਗੂ ਕੀਤੀ ਕਿ ਇਹਨਾਂ ਨੇ ਮੈਨੂੰ ਇੰਟਰਵਿਊ ਦਾ ਕਿਹਾ ਔਰ ਮੈਂ ਫੌਰਨ ਮੰਨ ਲਈ। ਮੈਂ ਹਾਲਾਂਕਿ ਮੈਂ ਉਹਨੂੰ ਇੰਟਰਵਿਊ ਦੇਣੇ ਬਿਲਕੁਲ ਬੰਦ ਕਰ ਦਿੱਤੇ, ਲੇਕਿਨ ਮੈਂ ਇਹਨਾਂ ਨੂੰ ਇਨਕਾਰ ਨਹੀਂ ਕਰ ਸਕੀ। ਰਹਿਮਾਨੀ ਚੈਨਲ ਹੈ ਜਿਹੜਾ ਸਪੋਰਟਸ ਤੇ ਕਲਚਰ ਤੇ ਅਦਬ ਤੇ ਇਹ ਕੰਮ ਕਰ ਰਹੇ ਨੇ ਤੇ ਮੇਰਾ ਖਿਆਲ ਹੈ ਤੁਹਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ। ਔਰ ਹੌਸਲਾ ਅਫਜ਼ਾਈ ਤਾਂ ਹੀ ਹੁੰਦੀ ਹੈ ਜੇ ਤੁਸੀਂ ਉਹਨਾਂ ਨੂੰ ਮੈਸੇਜ ਕਰਕੇ ਦੱਸੋ ਕਿ ਜੀ ਤੁਸੀਂ ਇਹ ਗੱਲ ਬੜੀ ਅੱਛੀ ਕੀਤੀ ਹੈ, ਇਹ ਗੱਲ ਠੀਕ ਨਹੀਂ ਕੀਤੀ, ਕਿਉਂਕਿ ਚੈਨਲ ਵਾਲੇ ਨੂੰ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਅੱਛਾ ਕੰਮ ਕਰ ਰਹੇ ਹਾਂ ਜਾਂ ਬੁਰਾ ਕਰ ਰਹੇ, ਲੇਕਿਨ ਤੁਹਾਡਾ ਫੀਡਬੈਕ ਜਿਹੜਾ ਨਾ ਉਹਦੀ ਬੜੀ ਜ਼ਰੂਰਤ ਹੁੰਦੀ ਹੈ। ਔਰ ਇਹ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਤੁਸੀਂ ਵੀ ਇਹਨਾਂ ਨੂੰ ਇਹਦਾ ਕੀ ਕਹਿੰਦੇ ਨੇ ਮੌਕਾ ਦਿਓ ਕਿ ਇਸ ਤੋਂ ਅੱਛਾ ਕੰਮ ਕਰਨ। ਤੇ ਮੇਰੇ ਵੱਲੋਂ ਅੱਲਾਹ ਹਾਫਿਜ਼। ਨਾਜ਼ਰੀਨ, ਬਚਪਨ ਦੇ ਉਹ ਸੁਹਾਣੇ ਦਿਨ ਜਦੋਂ ਅਸੀਂ ਇਹਨਾਂ ਨੂੰ ਵੇਖਿਆ, ਇਹਨਾਂ ਦੇ ਗਾਣੇ ਸੁਣੇ, ਇਹਨਾਂ ਦਾ ਡਾਂਸ ਵੇਖਿਆ, ਫਿਲਮਾਂ ਦੇ ਵਿੱਚ ਐਜ਼ ਏ ਹੀਰੋਇਨ ਵੇਖਿਆ, ਉਸ ਦੌਰ ਤੋਂ ਲੱਗ ਕੇ ਅੱਜ ਤਕਰੀਬਨ ਮੈਨੂੰ ਕਮ ਸੇ ਕਮ 50 ਸਾਲ ਦਾ ਅਰਸਾ ਹੋ ਗਿਆ ਕਿ ਮੈਂ ਇਹਨਾਂ ਨੂੰ ਵੇਖਦਾ ਆ ਰਿਹਾ ਵਾਂ। ਅੱਲਾਹ ਤਾਲਾ ਇਹਨਾਂ ਨੂੰ ਲੰਬੀ ਜ਼ਿੰਦਗੀ, ਸਿਹਤ ਵਾਲੀ ਦੇਵੇ। ਬਹੁਤ ਜਲਦ ਮੁਲਾਕਾਤ ਹੋਵੇਗੀ। ਰੱਬ ਰਾਖਾ।